पातशाह साहब के घर हो रही है। बाबा मदर साहब साईं बाकर अली महफिल में मौजूद ने। साढ़े को गए सन यार साहब आदम साहब उन्हें दावत दी ना सही साढ़े जरूर होना है। चलो दरवेश हाजरी कबूल कर ले साड़ी। वादाऊ ला शरीक दी अमद पहले तेज दे अमर दी सट थड़क दी नहीं। आज इस माख नू माल का रख तेरी ते ऊपर लख खजानिया थुकदी नहीं। ते तेरा ही खां ते तेरे ही करा शिकवे और रोजी फेर नकारे दी मुकदी नहीं। बेमिसल ते ला महदूद मौला बंदे मुक जाना सिफत मुकदी नहीं। तेरी सिफत की करा मैं या मौला और तेरिया कुदरतां वेख यारान उन्ना जर्रे जर्रे विच चमकदा नूर तेरा वेख वेख के प्यारा उन्ना। ताकत नहीं रही दिमाग नू सोचने दी। कदे आह्वान ते कदे नुकसान होना। ये ते दलीलां दे घोल ने कसूर मंदा। कदे बुढ़ा ते कदे जवान होना। अव्वल सिफत सिफता वालड़े दी सिफता वालड़ा रब रहमान मियां और फिर आखा मैं नात रसूल तोड़ी खातर जिसदी ये दो जान मियां खातर उस दी बाग गुलजार सारे आया जिसकी ये शान कुरान मियां और कलमा उसका बड़ी कसूर मंदा तेरी जुड़े दी साफ जुबान। और करा सुहन प्यार दे यार गुंदा देवे निमता दा शरीक मैनू यक्का लक्का जुबान ना चल Oh,
ਪ੍ਰਤੀਤ ਮੈਨੂੰ ਕਿਸੇ ਦੀ ਆਉਂਦੀ ਏ ਯਾਦ ਮੈਂ ਯਾਦ ਕਰਨਾ ਆ ਕਿਸੇ ਦੀ ਆਉਂਦੀ ਏ ਯਾਦ ਤੇ ਯਾਦ ਕਰਨਾ ਨਹੀਂ ਯਾਦ ਪ੍ਰੀਤ ਦੀ ਰੀਤ ਮੈਨੂੰ ਔਰ ਲੋ ਲੋ ਦੁਖਦਾ ਦਿਲ ਵੀ ਧੋਦਾ ਹੈ ਪਾਏ ਜੇ ਕਿਸੇ ਪ੍ਰੀਤ ਮੈਨੂੰ ਤੇ ਹਾਏ ਹਾਏ ਜਿਸ ਦੇ ਨਾਲ ਪਿਆਰ ਮੇਰਾ ਉਹ ਗਿਆ ਕੰਡਿਆਂ ਉੱਤੇ ਤਰੀਕ ਮੈਨੂੰ ਬੜਾ ਵੇਖਿਆ ਰਾਹ ਤੇ ਵਾਹ ਪਾ ਕੇ ਮਰਨ ਆਉਂਦੀ ਨਹੀਂ ਪਰਦੀ ਤੇ ਮਾਰ ਫੱਤ ਦੀਆਂ ਗੱਲਾਂ ਮੈਂ ਕਰਾਂ ਕਿਵੇਂ ਯਾਦ ਸ਼ਰੀਅਤ ਤਰੀਕਤ ਨਹੀਂ ਆਖੀ ਤੂੰ ਮੈਨੂੰ ਉਹ ਵੇਖਾ ਲਫ਼ਜ਼ ਇੱਕੋ ਜਿਹਾ ਨਜ਼ਰ ਆਵੇ ਨੀਮ ਨੇ ਦੱਸਿਆ ਪਾਕ ਬਲੀਕ ਮੈਨੂੰ ਖਲੋਵਾਨੀ ਦਰਮਾਜ਼ ਮੁਹੱਬਤਾਂ ਦੀ ਤਰਦੀ ਯਾਦ ਦੀ ਸਭ ਮਸੀਤ ਮੈਨੂੰ ਹੋਣ ਯਾਰ ਸਿਰ ਤੇ ਕਦਮ ਹੋਵਣੀਏ ਵਕਤ ਨਹੀਂ ਯਾਦ ਤਾਰੀਖ ਮੈਨੂੰ ਦੱਸ ਦੂਰ ਜਿੱਤੀ ਕਸੂਰ ਮੰਦਾ ਦੱਸ ਦੂਰ ਜਿੱਤੀ ਕਸੂਰ ਮੰਦਾ ਇਹ ਆਵਾਜ਼ ਨਜ਼ਦੀਕ ਮੈਨੂੰ ਥੋੜੇ ਦਿਨ ਹਵਾ ਵਿੱਚ ਉੜਦੀਆਂ ਨੇ ਥੋੜੇ ਦਿਨ ਹਵਾ ਵਿੱਚ ਉੜਦੀਆਂ ਨੇ ਮੈਂ ਤਾਂ ਵੇਖੀਆਂ ਗੁੱਡੀਆਂ ਜ਼ੋਰਦੀਆਂ ਜਾਓ ਜਾਓ ਦੀਆਂ ਫੇਰ ਉਹ ਡਿੱਗੀਆਂ ਨੇ ਜਦੋਂ ਰੱਸੀਆਂ ਟੁੱਟੀਆਂ ਜ਼ੋਰਦੀਆਂ ਆਵਾਜ਼ ਉਲਗਦੀ ਉਲਗ ਵਿੱਚ ਰਹਿ ਦਿੰਦਾ ਆਵਾਜ਼ ਮੁਲਕ ਦੀ ਮੁਲਕ ਵਿੱਚ ਰਹਿ ਦਿੰਦਾ ਔਰ ਕੂਕਾਂ ਮਿਟ ਜਾਸਣ ਕੂੜੇ ਸ਼ੋਰ ਦੀਆਂ ਕਸੂਰ ਮੰਨ ਜੋ ਮਰਨ ਤੋਂ ਮੋਏ ਪੈਦਾ ਤੂੰ ਮਨ ਦੁਨੀਆਂ ਨੇ ਉਹਨਾਂ ਦੀ ਸ਼ੋਰ ਦੀਆਂ ਆ ਭਾਈ ਖਾਦਮ ਸਾਹਿਬ ਨੇ ਵਧੀਆ ਲੋਕ ਨੇ ਇਹ ਸ਼ਾਇਰੀ ਵੀ ਕਰਦੇ ਨੇ ਸਾਡੇ ਕੋਲ ਤੇ ਇਹਨਾਂ ਦਾ ਹੁਣ ਪ੍ਰੋਗਰਾਮ ਅਪੜਿਆ ਇਹਨਾਂ ਦੀਆਂ ਕੋਈ ਚਾਂਦਰ ਬਾਈਆਂ ਹਾਲੇ ਮੈਨੂੰ ਯਾਦ ਮੈਂ ਆਖਿਆ ਵਾ ਫੇਰ ਪ੍ਰੋਗਰਾਮ ਹੋਇਆ ਤੇ ਤੁਹਾਡਾ ਹੀ ਪ੍ਰੋਗਰਾਮ ਹੋਵੇਗਾ ਤੇ ਕੀ ਲਿਖਦੇ ਨੇ ਖਾਦਮ ਸਾਹਿਬ ਅਸਤੀ ਤੂੰ ਮੈਂ ਕੁਰਬਾਨ ਜਾਵਾਂ
ਆਪਣੇ ਆਪ ਨੂੰ ਗਿਣ ਰਹੀਏ ਸਾਨੂੰ ਇਹ ਰੌਲਾ ਕਦੋਂ ਫੱਬਦਾ ਜੇ ਉੱਤੇ ਬਣ ਰਹਿਮਤਾਂ ਦੇ ਮੀਨ ਆਇਆ ਆਦਮ ਸਾਹਿਬ ਲਿਖਦੇ ਨੇ ਉੱਤੇ ਬਣ ਰਹਿਮਤਾਂ ਦੇ ਮੀਨ ਆਇਆ ਉਹ ਹੈ ਸਾਂਝਾ ਬੇਲੀ ਸਭ ਦਾ ਜੇ ਔਰ ਤੁਸੀਂ ਪੜੋ ਦਰੂਦ ਮੈਂ ਵੀ ਪੜਨਾ ਵਾ ਹਾਤਮ ਇਹ ਹੁਕਮ ਹੋਏ ਸਾਨੂੰ ਰੱਬ ਦਾ ਜੇ ਉਹ ਬਸ਼ਰ ਨੂਰ ਵਾਲਾ ਜਿਹੜਾ ਕਰੀ ਫਿਰਦੇ ਅਸੀਂ ਗਿਣ ਲਈਏ ਸਾਡੀ ਜਾਨ ਕੀ ਹੈ ਜੇ ਉਹ ਬਸ਼ਰ ਹੋਵੇ ਤੁਹਾਨੂੰ ਕੀ ਨਫਾ ਬਸ਼ਰੋਵੇ ਤੁਹਾਨੂੰ ਕੀ ਨਫਾ ਹੋਵੇ ਨੂਰ ਤੇ ਤੁਹਾਡਾ ਨੁਕਸਾਨ ਕੀ ਹੈ ਅੱਲਾਹ ਪਾਕ ਨੇ ਫਰਮਾ ਦਿੱਤਾ ਸੋਹਣਿਆ ਮੈਂ ਤੇਰਾ ਸ਼ਾਨ ਬੁਲੰਦ ਕਰ ਦਿੱਤਾ ਤੇਰਾ ਕੋਈ ਘਟਾਇਆ ਤਾਂ ਘਟਾ ਨਹੀਂ ਸਕਦਾ ਹਾਕਮ ਸਾਹਿਬ ਵਾਰੀ ਬਿਆਨ ਦੇ ਨੇ ਵੀ ਜੇ ਉਹ ਬਸ਼ਰ ਹੋਵੇ ਤੇ ਫਿਰ ਤੁਹਾਨੂੰ ਕੀ ਫਾਇਦਾ ਲੱਭੇਗਾ ਤੇ ਜੇ ਉਹ ਨੂਰ ਹੈ ਤਾਂ ਤੁਹਾਡਾ ਉਹਦੇ ਵਿੱਚ ਨੁਕਸਾਨ ਵੀ ਕੀ ਹੈ ਆਪਣਾ ਆਪ ਹੀ ਗਵਾਉਂਦੇ ਉਹਦਾ ਤਾਂ ਕੋਈ ਨੁਕਸਾਨ ਨਹੀਂ ਨਾ ਉਹ ਜਿਹੜਾ ਕਰਦੇ ਉਹ ਕਿੰਨੇ ਦੱਸਿਆ ਜੇ ਕਿੰਨੀ ਬੋਲਦੇ ਇਹ ਜ਼ਬਾਨ ਕੀ ਹੈ ਖਾਤਮ ਜਿਹੜਾ ਵੀ ਉਸ ਨੂੰ ਵਕ ਸਮਝੇ ਬੰਦੇ ਦਾ ਕਦਰ ਜੇ ਘੱਟ ਹੁੰਦਾ ਆ ਨੂਰੀ ਝੁਕੇ ਉਹ ਸਾਫ ਝੁਕਾਏ ਹੋਏ ਨੇ ਆਦਮ ਇਸ ਵਾਰੀ ਬਹਿਸ ਦੀ ਲੋੜ ਕੋਈ ਨਹੀਂ ਹੋਰੇ ਕੀ ਉਸ ਤੇ ਛੁਪਾਏ ਹੋਏ ਨੇ ਇਸ ਗੱਲ ਦੀ ਕਰੋ ਸਲਾਹ ਮੇਰੀ ਮੇਰੀ ਅਕਲ ਨੂੰ ਗੱਲਾਂ ਨੇ ਦੂਰ ਦੀਆਂ ਤੁਸੀਂ ਮਿੰਬਰਾਂ ਤੇ ਚੜ ਕੇ ਪਾਓ ਰੌਲੇ ਉਹ ਤੁਸੀਂ ਮਿੰਬਰ ਤੇ ਚੜ ਕੇ ਪਾਓ ਰੌਲੇ ਬਸਾਂ ਕਰੋ ਰਸ਼ਨ ਆ ਤੁਸੀਂ ਮਿੰਬਰਾਂ ਤੇ ਚੜ ਕੇ ਪਾਓ ਰੌਲੇ ਐਸਾ ਕਰਦੇ ਹੋ ਬਸ਼ਰ ਤੇ ਨੂਰ ਦੀਆਂ ਉਹ ਬਾਜੂ ਰੱਬ ਦੇ ਹੋਰ ਨਮਾਜ਼ ਕਿਸ ਦੀ ਆ ਸੁਣਦਾ ਫਰਜ਼ ਕਿਉਂ ਹੋਈਆਂ ਹਜ਼ੂਰ ਦੀਆਂ ਸੁਣਦਾ ਫਰਜ਼ ਕਿਉਂ ਹੋਈਆਂ ਹਜ਼ੂਰ ਦੀਆਂ ਆਦਮ ਉਸ ਦੇ ਭੇਦ ਹੋ ਜਾਣੇ ਤੁਸੀਂ ਛੱਡੋ ਬਹਿਸਾਂ ਇਹ ਫਜ਼ੂਲ ਦੀਆਂ ਇੱਕ ਝਲਕ ਵੀ ਮੂਸਾ ਨਾ ਵੇਖ ਸਕਿਆ ਚੌਥੇ ਦਾ ਸਮਾਨ ਤੇ ਅਰਜ਼
ਵਾਲੇ ਨੂੰ ਘਰੋਂ ਨਹੀਂ ਰੋਕ ਹੁੰਦੀ ਉਹਦਾ ਤਾਂ ਭਾਈ ਜਾਣ ਮਨਜ਼ੂਰ ਹੋਇਆ। ਸਦਾ ਪਰਹੇਜ਼ ਕਰੀਏ ਜਿਹੜੇ ਇਲਮ ਦਾ ਪਾਣਾ ਪੂਰ ਹੋਵੇ। ਉਹ ਜੰਗ ਵਾਰ ਦਿੰਦਾ ਫੜ ਕੁੱਤਿਆਂ ਨੂੰ ਜਿਹੜਾ ਉਸ ਦੀ ਨਜ਼ਰ ਮਨਜ਼ੂਰ ਹੋਵੇ। ਉਹ ਜੰਗ ਵਾਰ ਦਿੰਦਾ ਫੜ ਕੁੱਤਿਆਂ ਨੂੰ ਜਿਹੜਾ ਉਸ ਦੀ ਨਜ਼ਰ ਮਨਜ਼ੂਰ ਹੋਵੇ। ਦੇਸ਼ ਭਾਈ ਵੈਸੀ ਲੋੜ ਕੋਈ ਨਹੀਂ ਪਾਵੇ
ਖੜਾਈ